ਆਪਣੇ ਉਹ ਸਟੂਡੀਓ ਆਏ ਆ ਤੇ ਉਹਨਾਂ ਦੇ ਨਾਲ ਆਪਾਂ ਅੱਜ ਗੱਲਾਂ ਬਾਤਾਂ ਕਰਨੀਆਂ ਆ ਉਸਤਾਦ ਸੁਰਿੰਦਰ ਖਾਨ ਜੀ ਉਹਨਾਂ ਦੇ ਨਾਲ। ਕਿੰਜ ਕਰਾਂ ਸ਼ੁਕਰਾਨਾ ਤੇਰਾ। ਤੁਹਾਨੂੰ ਇੱਧਰ ਫੀਲਡ ਦੇ ਵਿੱਚ ਆਉਣਾ ਕਿੱਦਾਂ ਬਣਿਆ? ਮੈਂ ਜੀ ਬਚਪਨ ਦੇ ਵਿੱਚ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਨੂੰ ਬਹੁਤ ਸੁਣਿਆ ਜੀ, ਔਰ ਉਦੋਂ ਤੋਂ ਹੀ ਮੇਰੇ ਜ਼ਿਹਨ ਦੇ ਵਿੱਚ ਇਹ ਚੀਜ਼ ਸੀ ਕਿ ਮੈਂ ਸਭ ਤੋਂ ਜ਼ਿਆਦਾ ਯਾਨੀ ਕਿ ਅਗਰ ਮੈਂ ਗਾਉਣ ਦੀ ਕੋਸ਼ਿਸ਼ ਕਰਾਂ ਤਾਂ ਮੈਂ ਕਿਸ ਤਰੀਕੇ ਦਾ ਗਾਵਾਂ। ਤੇ ਮੇਰੀ ਨਿੱਕੀ ਜਈ ਜ਼ੁਬਾਨ। ਗਜ਼ਲ ਕਲਾਸੀਕਲ ਨੂੰ ਕੋਈ ਸੁਣਦਾ ਨਹੀਂ ਸੁਣਦਾ ਸੀ, ਜੀ। ਪਰ ਹੁਣ ਟੀਵੀ ਦੇ ਵਿੱਚ ਇੰਨੇ ਵੱਡੇ ਵੱਡੇ ਪ੍ਰੋਗਰਾਮ ਜਿਹੜੇ ਅੱਛੇ ਅੱਛੇ ਆ ਰਹੇ ਨੇ ਕੋਈ, ਤੇ ਉਹ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੇ ਨਾ ਲੋਕਾਂ ਦਾ ਜਿਹੜਾ ਮਾਈਂਡ ਆ ਨਾ ਉਹ ਸਿਆਣਾ ਕਰਤਾ। ਲੋਕ ਅੱਛੀ ਚੀਜ਼ ਨੂੰ ਸੁਣਨਾ ਪਸੰਦ ਕਰਦੇ ਨਿਜ਼ਰ ਦਾ ਧਨੀ ਪਰ ਮਬਦ। हम तेरे शहर आए हैं मुसाफिर की तरह। हम तेरे शहर आए हैं मुसाफिर की तरह। सिर्फ एक बार मुलाकात का मौका दे दे। ਜਾਂਦੇ ਜਾਂਦੇ ਕਿਉਂਕਿ ਹੁਣ ਗਜ਼ਲ ਵੀ ਹੋ ਗਈ ਆ ਤੇ ਲੋਕ ਰੰਗ ਜੇ ਹੀਰ ਸੁਣਾ ਦੋ। ਹੀਰ ਆਖਦੀ ਜੋਗੀਆ ਵੇ ਝੂਠ ਬੋਲੇ। ਹਾਂ ਵਾਹ ਵੇ ਕੌਣ ਰੁੱਠੜੇ ਮਨਾਉਂਦਾ ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਤੇ ਦੋਸਤੋ, ਸਨਮੁਖ ਪ੍ਰੋਗਰਾਮ ਦੀ ਅਗਲੀ ਕਿਸ਼ਤ ਲੈ ਕੇ ਫਿਰ ਅਸੀਂ ਹਾਜ਼ਰ ਹਾਂ ਤੇ ਅੱਜ ਅਸੀਂ ਇੱਕ ਮਹਾਨ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਸੰਗੀਤਕ ਹਲਕਿਆਂ ਦੇ ਵਿੱਚ ਬਹੁਤ ਇੱਕ ਵੱਡਾ ਨਾਂ ਆ। ਇਹ ਸਾਡੀ ਖੁਸ਼ਕਿਸਮਤੀ ਆ ਕਿ ਉਹ ਸਾਡੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਆ ਕਿਉਂਕਿ ਆਸਟ੍ਰੇਲੀਅਨ ਲੇਖਕ ਸਭਾ ਬ੍ਰਿਸਬੇਨ ਦੇ ਵੱਲੋਂ ਪ੍ਰੋਗਰਾਮ ਖਾਸ ਤੌਰ ਦੇ ਉੱਤੇ ਉਲੀਕਿਆ ਗਿਆ ਆ ਤੇ ਕੱਲ੍ਹ ਸ਼ਾਮ ਨੂੰ ਹਿੱਲ ਕ੍ਰੇਸਟ ਕਮਿਊਨਿਟੀ ਸੈਂਟਰ ਦੇ ਵਿੱਚ ਉਹਨਾਂ ਨੇ ਪਰਫੋਰਮ ਲਾਈਵ ਜਿਹੜਾ ਆ ਉਹ ਕਰਨਾ ਆ। ਤੇ ਉਸ ਤੋਂ ਪਹਿਲਾਂ ਆਪਣੇ ਉਹ ਸਟੂਡੀਓ ਆਏ ਆ ਤੇ ਉਹਨਾਂ ਦੇ ਨਾਲ ਆਪਾਂ ਅੱਜ ਗੱਲਾਂ ਬਾਤਾਂ ਕਰਨੀਆਂ ਆ ਉਸਤਾਦ ਸੁਰਿੰਦਰ ਖਾਨ ਜੀ ਉਹਨਾਂ ਦੇ ਨਾਲ। ਤੇ ਸਭ ਤੋਂ ਪਹਿਲਾਂ ਸਵਾਗਤ ਹੈ ਉਸਤਾਦ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਹਮੇਸ਼ਾ ਇੱਕ ਸ਼ੇਰ ਤੋਂ ਆਪਣੀ ਹਰ ਇੰਟਰਵਿਊ ਦਾ ਆਗਾਜ਼ ਕਰਦਾ ਜੀ। वो शेर ये है कि इबादतों की तरह मैं ये काम करता हूँ जी। इबादतों की तरह मैं ये काम करता हूँ, मेरा उसूल है पहले सलाम करता हूँ। वाह। इंडोस टीवी देखने वाले सारे मेरे भैणा भरावां नूं, बजुर्गां नूं, ਮੇਰੀਆਂ ਮਾਤਾਵਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰਨਾ ਜੀ। ਜੀ। ਤੇ ਦੋਸਤੋ, ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਣਾ ਆ ਕਿ ਕਿਸ ਤਰ੍ਹਾਂ ਦੀ ਅੱਜ ਦੀ ਇਹ ਜਿਹੜੀ ਮੁਲਾਕਾਤ ਆ ਇਹ ਰਹਿਣੀ ਆ ਤੇ ਜਿਹਦਾ ਆਗਾਜ਼ ਵੀ ਜਿਹੜਾ ਆ ਉਹ ਸੰਗੀਤਕ ਚੀਜ਼ਾਂ ਤੋਂ ਹੋਇਆ। ਸਭ ਤੋਂ ਪਹਿਲਾਂ ਸੰਗੀਤਕ ਜਦੋਂ ਚੱਲਦੀਆਂ ਚੀਜ਼ਾਂ ਕਿ ਇਹ ਫੈਮਿਲੀ ਤੋਂ ਹੀ ਆਗਾਜ਼ ਹੁੰਦਾ ਜਾਂ ਕਹਿ ਲਓ ਕਿ ਤੁਹਾਨੂੰ ਕੋਈ ਚੇਟਕ ਲੱਗਦੀ ਆ, ਕੋਈ ਚੀਜ਼ ਪ੍ਰਭਾਵਿਤ ਲੱਗਦੀ ਆ, ਤੁਹਾਨੂੰ ਇੱਧਰ ਫੀਲਡ ਦੇ ਵਿੱਚ ਆਉਣਾ ਕਿੱਦਾਂ ਬਣਿਆ? ਮੈਂ ਜੀ ਬਚਪਨ ਦੇ ਵਿੱਚ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਨੂੰ ਬਹੁਤ ਸੁਣਿਆ ਜੀ, ਔਰ ਉਦੋਂ ਤੋਂ ਹੀ ਮੇਰੇ ਜ਼ਿਹਨ ਦੇ ਵਿੱਚ ਇਹ ਚੀਜ਼ ਸੀ ਕਿ ਮੈਂ ਸਭ ਤੋਂ ਜ਼ਿਆਦਾ ਯਾਨੀ ਕਿ ਅਗਰ ਮੈਂ ਗਾਉਣ ਦੀ ਕੋਸ਼ਿਸ਼ ਕਰਾਂ ਤਾਂ ਮੈਂ ਕਿਸ ਤਰੀਕੇ ਦਾ ਗਾਵਾਂ। ਜੀ। ਤੇ ਫਿਰ ਮੈਂ ਪ੍ਰੋਫੈਸ਼ਨ ਇਸੇ ਤਰੀਕੇ ਨਾਲ ਬਣਾਇਆ ਕਿਉਂਕਿ ਮੈਂ ਗਜ਼ਲ ਨੂੰ ਪਿਆਰ ਕਰਦਾ ਸੀ, ਫਿਰ ਮੈਂ ਗਜ਼ਲ ਨੂੰ ਹੀ ਗਾਉਂਦਾ ਸੀ। ਜੀ। ਔਰ ਉੱਥੋਂ ਫਿਰ ਮੈਂ ਯੂਨੀਵਰਸਿਟੀ ਕਾਲਜ ਦੇ ਵਿੱਚ, ਫਿਰ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਮੈਂ 3 ਟਾਈਮ 골ਡ ਮੈਡਲ ਵੀ ਹੋਇਆ ਜੀ ਨੈਸ਼ਨਲ ਵਾਹ ਗਜ਼ਲ ਦੇ ਵਿੱਚ। ਫਿਰ ਉੱਥੋਂ ਹੌਲੀ ਹੌਲੀ ਲੋਕਾਂ ਨੇ ਬੜਾ ਪਿਆਰ ਕੀਤਾ, ਫਿਰ ਮੈਂ ਪ੍ਰੋਫੈਸ਼ਨ ਦੇ ਵਿੱਚ ਆ ਗਿਆ ਇਸ ਦੇ ਵਿੱਚ। ਜਿੱਦਾਂ ਜਦੋਂ ਗਜ਼ਲ ਦੀ ਗੱਲ ਚੱਲਦੀ ਹੈ, ਗਜ਼ਲ ਤਾਂ ਇੱਕ ਕਹਿ ਲਓ ਕਿ ਇੱਕ ਸੀਮਤ ਇਹਦੇ ਸਰੋਤੇ ਆ, ਹਾਂਜੀ, ਸੀਮਤ ਇੱਕ ਏਰੀਆ ਆ ਜਾਂ ਕਹਿ ਲਓ ਕਿ ਪੰਜਾਬ ਦੀ ਜੇ ਆਪਾਂ ਉਸ ਖਿੱਤੇ ਦੀ ਗੱਲ ਕਰੀਏ ਕਿ ਯੂਨੀਵਰਸਿਟੀਆਂ ਦੇ ਵਿੱਚ ਕਹਿ ਲਓ ਵੀ ਯੂਨੀਵਰਸਿਟੀਜ਼ ਦੀ ਗਾਇਕੀ ਆ, ਤੁਸੀਂ ਇਹਨੂੰ ਬਾਹਰ ਲੈ ਕੇ ਆਏ ਹੋ। ਇੱਥੇ ਵੀ ਹੁਣ ਦੇਖਿਆ ਹੈ ਕਿ ਤੁਸੀਂ ਬਾਹਰ ਇੱਕ ਫਲਾਹ ਕੀਤਾ ਆ। ਜੇ ਮੈਂ ਚਲੋ ਜਗਜੀਤ ਸਿੰਘ ਹੁਣਾਂ ਤੋਂ ਬਾਅਦ ਜਗਜੀਤ ਸਿੰਘ ਹੁਣਾਂ ਨੇ ਬਹੁਤ ਵੱਡੇ ਕੰਮ ਕੀਤੇ ਆ ਤੇ ਇਹਨਾਂ ਨੂੰ ਆਮ ਲੋਕਾਂ ਤੱਕ ਗਜ਼ਲ ਨੂੰ ਪਹੁੰਚਾਇਆ, ਤੇ ਤੁਸੀਂ ਵੀ ਇੱਦਾਂ ਦਾ ਕੰਮ ਜਿਹੜਾ ਕੀਤਾ ਆ ਵੀ ਯਾਨੀ ਯੂਨੀਵਰਸਿਟੀ ਤੋਂ ਬਾਹਰ ਇੱਕ ਲੈ ਕੇ ਆਂਦਾ।
ਜੀ ਬਿਲਕੁਲ। ਮੈਂ ਮੇਰੀ ਕੋਸ਼ਿਸ਼ ਸ਼ੁਰੂ ਤੋਂ ਹੀ ਇਹ ਰਹੀ ਹੈ ਕਿ ਮੈਂ ਜਿਹੜਾ ਗਾਣਾ ਜੀ ਮੈਂ ਉਹਨੂੰ ਪੂਰੀ ਦੁਨੀਆ ਦੇ ਵਿੱਚ ਫੈਲਾਵਾਂ, ਕਿਉਂਕਿ ਮੈਂ ਅਮਰੀਕਾ, ਕੈਨੇਡਾ, ਇੰਗਲੈਂਡ ਹਰ ਜਗ੍ਹਾ 10-10 15-15 ਵਾਰੀ ਗਿਆ ਹੋਇਆ, ਔਰ ਈਵਨ ਇਸ ਤੋਂ ਬਾਅਦ ਵੀ ਮੈਂ ਹੁਣ ਆਸਟ੍ਰੇਲੀਆ ਟੂਰ ਤੋਂ ਬਾਅਦ ਫੈਬਰੂਰੀ ਦੇ ਵਿੱਚ ਫਿਰ ਮੈਂ ਅਮਰੀਕਾ ਚੱਲਿਆ। ਜੀ ਤੇ ਮੇਰਾ ਸ਼ੁਰੂ ਤੋਂ ਮੇਰਾ ਮੋਟਿਵ ਇਹ ਸੀ ਕਿ ਮੈਂ ਗਾਣੇ ਨੂੰ, ਜਿਹੜਾ ਗਜ਼ਲ ਹੈ ਜਾਂ ਸੂਫੀ ਗਾਣੇ ਨੇ, ਇਹਨਾਂ ਨੂੰ ਮੈਂ ਇੱਕ ਵੱਖਰਾ ਰੂਪ ਦੇਣਾ ਹੈ। ਜੀ ਤੇ ਜਿਵੇਂ ਜਗਜੀਤ ਸਾਹਿਬ ਨੇ, ਦੇਖੋ ਗਜ਼ਲ ਤਾਂ ਮਹਿੰਦੀ ਹਸਨ ਖਾਨ ਸਾਹਿਬ ਤੋਂ ਸ਼ੁਰੂ ਹੋਈ ਵੀ ਹੈ, ਉਸ ਤੋਂ ਵੀ ਪਹਿਲਾਂ ਦੀ ਜੀ ਬਰਕਤ ਅਲੀ ਖਾਨ ਸਾਹਿਬ ਨੇ ਵੀ ਗਾਈ, ਹੋਰ ਉਸ ਤੋਂ ਵੀ ਪਹਿਲਾਂ ਗਾਈ। ਤੇ ਜਦੋਂ ਮਹਿੰਦੀ ਹਸਨ ਖਾਨ ਸਾਹਿਬ ਗਾਉਂਦੇ ਸੀ, ਉਹ ਗਾਉਂਦੇ ਹੁੰਦੇ ਸੀ ਪਿਓਰ ਇੱਕ ਰਾਗ ਦੇ ਵਿੱਚ, ਉਹਨਾਂ ਨੇ ਪੂਰੀ ਗਜ਼ਲ ਗਾਉਣੀ। ਫਿਰ ਉਸ ਤੋਂ ਬਾਅਦ ਗੁਲਾਮ ਅਲੀ ਸਾਹਿਬ ਦੀ ਵਾਰੀ ਆਈ। ਫਿਰ ਗੁਲਾਮ ਅਲੀ ਸਾਹਿਬ ਨੇ ਇੱਕੋ ਹੀ ਗਜ਼ਲ ਦੇ 2-2 3-3 ਰੂਪ ਬਣਾ ਦਿੱਤੇ। ਜੀ ਯਾਨੀ ਕਿ ਉਹ ਕਹਿੰਦੇ ਸੀ ਵੀ ਜ਼ਰੂਰੀ ਨਹੀਂ ਵੀ ਇੱਕ ਰਾਗ ਦੇ ਵਿੱਚ ਹੀ ਗਾਉਣਾ, ਬੇਸ ਤੁਹਾਡਾ ਇੱਕ ਹੋਵੇ, ਉਸ ਤੋਂ ਬਾਅਦ ਉਹਦੇ ਵਿੱਚ ਫਲੇਵਰ ਤੁਸੀਂ ਕਿੰਨਾ ਕੁ ਭਰ ਸਕਦੇ ਹੋ। ਜੀ ਫਿਰ ਉਸ ਤੋਂ ਬਾਅਦ ਜਗਜੀਤ ਸਾਹਿਬ ਦੀ ਜਦੋਂ ਵਾਰੀ ਆਈ, ਉਹਨਾਂ ਨੇ ਫਿਰ ਕੰਪਲਿਕੇਟਡ ਚੀਜ਼ਾਂ ਜਿੰਨੀਆਂ ਵੀ ਸੀ ਉਹ ਸਾਰੀਆਂ ਛੱਡ ਦਿੱਤੀਆਂ। ਜੀ ਤੇ ਲੋਕਾਂ ਨੇ ਪਸੰਦ ਵੀ ਕੀਤੀਆਂ। ਹਾਂ, ਕਿਉਂਕਿ ਉਹ ਬਹੁਤ ਜ਼ਿਆਦਾ ਉਰਦੂ ਨੂੰ ਉਹ ਨਹੀਂ ਕਰਦੇ ਸੀਗੇ। ਉਹਨਾਂ ਨੂੰ ਇਹ ਸੀ ਕਿ ਮੇਰੀ ਗਜ਼ਲ ਨੂੰ ਜਿਹੜਾ ਮਦਰਾਸ ਦੇ ਵਿੱਚ ਬੈਠਾ ਬੰਦਾ ਜੀ ਉਹ ਵੀ ਸੁਣ ਲੇ, ਜਿਹੜਾ ਲਾਹੌਰ 'ਚ ਬੈਠਾ ਉਹ ਵੀ ਸੁਣ ਲੇ, ਤੇ ਜਿਹੜਾ ਅਫਗਾਨਿਸਤਾਨ 'ਚ ਬੈਠਾ ਉਹ ਵੀ ਸੁਣ ਲੇ, ਜਿਹੜਾ ਗੁਜਰਾਤ 'ਚ ਬੈਠਾ ਉਹ ਵੀ ਸੁਣ ਲੇ। ਵਾਹ। ਉਹਨਾਂ ਨੇ ਉਹ ਆਸਾਨ ਪੋਇਟਰੀ ਚੱਕੀ, ਜਿਹਦੇ ਜਿਹੜੇ ਮੀਨਿੰਗਸ ਜਿਹੜੇ ਸੀ ਉਹ ਬਹੁਤ ਵੱਡੇ ਸੀ। ਜੀ ਤੇ ਪਰ ਉਹ ਹੁੰਦੀ ਯਾਨੀ ਕਿ ਬਹੁਤ ਸਹਿਜ ਤਰੀਕੇ ਨਾਲ, ਜਿਵੇਂ ਆਪਾਂ ਕਹਿ ਦਿੰਦੇ ਹਾਂ ਗੱਲ ਕਰਨਾ। ਜੀ ਤੇ ਉਹਨਾਂ ਨੇ ਗੱਲਾਂ ਵਾਂਗੂ ਆਪਣੀਆਂ ਗਜ਼ਲਾਂ ਬਣਾ ਦਿੱਤੀਆਂ। ਜੀ ਤੇ ਗਜ਼ਲ ਵਿੱਚ ਤੁਹਾਡਾ ਬਹੁਤ ਤਜਰਬਾ, ਕਹ ਲਓ ਕਿ ਬਹੁਤ ਵੱਡਾ ਤੁਸੀਂ ਕੰਮ ਕੀਤਾ ਆ। ਗਜ਼ਲ ਜਦੋਂ ਪੰਜਾਬੀ ਗਜ਼ਲ ਦੀ ਗੱਲ ਚੱਲਦੀ ਹੈ, ਇਹਦੇ ਵਿੱਚ ਤਾਂ ਪਹਿਲਾਂ ਇਹੀ ਅਸੀਂ ਬਹਿਸ ਕਰਦੇ ਰਹੇ ਕਿ ਨਹੀਂ, ਜਿਹੜਾ ਅਸੀਂ ਜਿਹੜੀਆਂ ਜੋ ਬੰਦਿਸ਼ਾਂ ਹੈਗੀਆਂ ਆ, ਅਸੀਂ ਉਹਦੇ ਤੇ ਪੰਜਾਬੀ ਭਾਸ਼ਾ 'ਚ ਕੰਮ ਨਹੀਂ ਕਰ ਸਕਦੇ, ਉਰਦੂ ਦੇ ਵਿੱਚ ਹੀ ਕੰਮ ਹੋਇਆ। ਹੁਣ ਬਹੁਤ ਪਰ ਕੰਮ ਵਧੀਆ ਕਰ ਰਿਹਾ ਇੱਥੇ ਬ੍ਰਿਸਬੇਨ ਦੇ ਵਿੱਚ ਵੀ ਵਧੀਆ ਗਜ਼ਲਗੋ ਹੈਗੇ ਆ। ਤੁਸੀਂ ਪੰਜਾਬੀ ਦੀ ਗਜ਼ਲ ਦਾ ਕੀ ਭਵਿੱਖ ਦੇਖਦੇ ਹੋ? ਪੰਜਾਬੀ ਗਜ਼ਲ ਦਾ ਭਵਿੱਖ ਬਹੁਤ ਅੱਛਾ ਹੈ, ਕਿਉਂਕਿ ਇੱਕ ਟਾਈਮ ਪਿੱਛੇ ਜੇ ਕਾਫੀ ਆਪਣਾ ਖਰਾਬ ਚੱਲਿਆ, ਜਿਹਦੇ ਵਿੱਚ ਗਜ਼ਲ ਕਲਾਸੀਕਲ ਨੂੰ ਕੋਈ ਸੁਣਦਾ ਨਹੀਂ ਸੀ। ਪਰ ਹੁਣ ਟੀਵੀ ਦੇ ਵਿੱਚ ਇੰਨੇ ਵੱਡੇ ਵੱਡੇ ਪ੍ਰੋਗਰਾਮ ਜਿਹੜੇ ਅੱਛੇ ਆ ਰਹੇ ਨੇ, ਕੋਈ ਇੰਡੀਅਨ ਆਈਡਲ ਆ ਰਿਹਾ ਹੈ, ਜਾਂ ਸਾਰੇਗਾਮਾਪਾ ਆ ਰਿਹਾ ਹੈ, ਫਿਰ ਉਸ ਤੋਂ ਬਾਅਦ ਹੋਰ ਪੰਜਾਬੀ ਆਪਣੇ ਵੌਇਸ ਆਫ ਪੰਜਾਬ, ਤੁਸੀਂ ਮੈਨੂੰ ਕਈ ਵਾਰੀ ਦੇਖਿਆ ਹੋਣਾ ਉੱਥੇ ਜੱਜਮੈਂਟ ਤੇ। ਹਾਂਜੀ, ਤੇ ਉਹ ਜਿਹੜੇ ਪ੍ਰੋਗਰਾਮ ਨੇ, ਉਹਨਾਂ ਨੇ ਨਾ ਲੋਕਾਂ ਦਾ ਜਿਹੜਾ ਮਾਈਂਡ ਆ ਨਾ ਉਹ ਸਿਆਣਾ ਕਰਤਾ। ਲੋਕ ਅੱਛੀ ਚੀਜ਼ ਨੂੰ ਸੁਣਨਾ ਪਸੰਦ ਕਰਦੇ ਨੇ। ਮੈਂ ਅਗਰ ਮੈਂ ਆਪਣੀ ਗੱਲ ਕਰਾਂ ਤੇ ਮੈਂ ਪਹਿਲੀ ਵਾਰੀ ਇੱਥੇ ਆਇਆ, ਤੁਹਾਨੂੰ ਦੱਸਿਆ ਮੈਂ ਆਸਟ੍ਰੇਲੀਆ, ਤੇ ਮੇਰਾ ਆਸਟ੍ਰੇਲੀਆ ਦਾ ਪਹਿਲਾ ਟੂਰ ਹੈ, ਔਰ ਪਿਛਲੇ 15-16 ਸਾਲ ਤੋਂ ਮੇਰੇ ਟੂਰ ਚੱਲ ਰਹੇ ਨੇ। ਹਰ ਸਾਲ 2-2 3-3 ਟੂਰ ਮੇਰੇ ਹੁੰਦੇ, ਕਦੇ ਅਫਰੀਕਾ, ਕਦੇ ਕਿਤੇ ਹੈ ਨਾ, ਜਾਂ ਮਿਡਲ ਈਸਟ, ਜਾਂ ਯੂਰਪ, ਜਾਂ ਇੰਗਲੈਂਡ, ਜਾਂ ਕੈਨੇਡਾ, ਅਮਰੀਕਾ, ਹਰ ਜਗ੍ਹਾ ਮੈਂ ਜਾਂਦਾ। ਮੈਨੂੰ ਸਭ ਤੋਂ ਜਿਹੜਾ ਇੱਥੇ ਆ ਕੇ ਨਾ ਮੈਂ ਇਸ ਚੀਜ਼ ਦਾ ਐਕਸਪੀਰੀਅੰਸ ਲਿਆ, ਮੈਨੂੰ ਲੱਗਦਾ ਵੀ ਸ਼ਾਇਦ ਲੋਕ ਇੱਥੇ ਨਹੀਂ ਉਸ ਚੀਜ਼ ਨੂੰ ਪਿਆਰ ਕਰਦੇ, ਪਰ ਇੱਥੇ ਤਾਂ ਲੋਕ ਇੰਨਾ ਪਿਆਰ ਕਰਦੇ ਨੇ ਗਜ਼ਲ ਨੂੰ, ਜਿਹਦਾ ਮੈਂ ਕਹਿੰਦਾ, ਮੈਂ ਹੁਣ ਮੈਨੂੰ ਲੱਗਦਾ ਉੱਥੇ ਨਾਲੋਂ ਜ਼ਿਆਦਾ ਕਰਦੇ। ਮੈਂ ਔਨਰ ਇਹ ਗੱਲ ਕਹਿ ਰਿਹਾ ਕਿ ਮੈਂ ਤੇ ਆਸਟ੍ਰੇਲੀਆ ਦੇ ਲੋਕਾਂ ਦਾ ਦੇਣ ਨਹੀਂ ਦੇ ਸਕਦਾ। ਮੇਰਾ ਪਹਿਲਾ ਪ੍ਰੋਗਰਾਮ ਜਿਹੜਾ ਮੈਲਬਰਨ ਦੇ ਵਿੱਚ ਹੋਇਆ, ਤੇ ਉੱਥੇ ਤੁਸੀਂ ਯਕੀਨ ਮੰਨੋ ਕਿ ਮੈਨੂੰ ਵੀ ਸੀ, ਮੈਂ ਕਿਹਾ ਚਲੋ 100-150 ਬੰਦਾ ਆਊਗਾ ਯਾਰ, ਗਜ਼ਲਾਂ ਸੁਣਨ ਵਾਲਾ, ਸੁਣਾ ਦਿਆਂਗੇ, ਹੈ ਨਾ ਜੀ। ਪਰ ਉੱਥੇ 350 ਦਾ ਹਾਲ ਸੀ ਜੀ, ਮੇਰੇ ਖਿਆਲ 'ਚ 350-400 ਬੰਦਾ ਸੀਗਾ ਉੱਥੇ। ਕੀ ਬਾਤ ਹੈ। ਮਤਲਬ ਮੈਂ ਖੜੇ ਲੋਕ ਦੇਖੇ ਨੇ ਉੱਥੇ ਪ੍ਰੋਗਰਾਮ ਤੇ, ਔਰ ਸ਼ੁਰੂ ਤੋਂ ਲੈ ਕੇ ਐਂਡ ਤੱਕ। ਬਿਲਕੁਲ, ਤੁਸੀਂ ਮੇਰੇ ਫੇਸਬੁੱਕ ਤੇ ਜਾਂ ਮੇਰੇ ਇੰਸਟਾਗ੍ਰਾਮ ਤੇ ਤੁਸੀਂ ਜਾ ਕੇ ਦੇਖੋ, ਤੇ ਫੋਟੋਆਂ ਪਈਆਂ ਸਾਰੀਆਂ। ਮੈਂ ਕਮਾਲ ਬਣ ਗਿਆ। ਫਿਰ ਉਸ ਤੋਂ ਬਾਅਦ ਮੈਂ ਕੈਨਬਰਾ ਗਿਆ, ਕੈਨਬਰਾ ਸ਼ੋਅ ਕਰਕੇ ਆਇਆ। ਉੱਥੇ ਮੈਨੂੰ ਗੁਜਰਾਤੀ ਲੋਕ ਜਿਹੜੇ, ਉਹਨਾਂ ਨੇ ਬੜਾ ਪਿਆਰ ਦਿੱਤਾ, ਜਾਂ ਆਪਣੇ ਪੰਜਾਬੀਆਂ ਨੇ ਤਾਂ ਚਲੋ ਇਹਨਾਂ ਨੇ ਤਾਂ ਮੈਨੂੰ ਪਿਆਰ ਕਰਨਾ ਹੀ ਹੈ, ਕਿਉਂਕਿ ਮੈਂ ਫਿਰ ਪੰਜਾਬੀ ਔਲਾਦ ਹਾਂ, ਤਾਂ ਫਿਰ ਹੈ ਨਾ ਜੀ, ਆਪਣੇ ਬੱਚੇ ਦਾ ਕੌਣ ਨਹੀਂ ਪਿਆਰ ਕਰਦਾ। ਫਿਰ ਉਸ ਤੋਂ ਇਲਾਵਾ ਮੈਨੂੰ ਜਿਹੜੇ ਅਫਗਾਨੀ ਲੋਕ ਨੇ, ਉਹਨਾਂ ਨੇ ਮੇਰਾ ਬਹੁਤ ਪਿਆਰ ਕੀਤਾ, ਤੇ ਮੈਂ ਤਾਂ ਬੜਾ ਕਰਜ਼ਦਾਰ ਹਾਂ ਸਾਰਿਆਂ ਦੇ ਹੀ, ਆਸਟ੍ਰੇਲੀਆ ਵਾਸੀਆਂ ਦੇ ਜਿੰਨੇ ਵੀ ਹੈ। ਫਿਰ ਉਸ ਤੋਂ ਬਾਅਦ ਮੈਂ ਸਿਡਨੀ ਗਿਆ। ਕੱਲ੍ਹ ਸਿਡਨੀ ਪ੍ਰੋਗਰਾਮ ਸੀ। ਕੱਲ੍ਹ ਪ੍ਰੋਗਰਾਮ ਉਹਨਾਂ ਨੇ 3-4 ਦਿਨ ਦੇ ਵਿੱਚ ਹੀ ਉਹ ਲਿਖਿਆ, ਕਿਉਂਕਿ ਮੇਰੇ ਕੋਲ ਵੀ ਸਮਾਂ ਘੱਟ ਸੀ ਆਉਣ ਲਈ ਜੀ। ਤੇ ਉਹਨਾਂ ਨੇ ਬਹੁਤ ਹੀ ਅੱਛਾ ਪ੍ਰੋਗਰਾਮ ਇੱਕ ਯਾਨੀ ਕਿ ਉੱਥੇ ਰੱਖਿਆ। ਪਰ ਉਹਨਾਂ ਨੇ ਮੇਰੇ ਨਾਲ ਮੇਰੇ ਤੋਂ ਪ੍ਰੋਮਿਸ ਲਿਆ ਕਿ ਜੀ ਤੁਸੀਂ 6 ਮਹੀਨੇ ਦੇ ਵਿੱਚ ਦੁਬਾਰਾ ਆਉਣਾ, ਅਸੀਂ ਤੁਹਾਡਾ ਇੱਕ ਬਹੁਤ ਵੱਡੇ ਪ੍ਰੋਪਰ ਹਾਲ ਦੇ ਵਿੱਚ ਪ੍ਰੋਗਰਾਮ ਕਰਨਾ। ਵਾਹ। ਤੇ ਕਹਿੰਦੇ ਸਾਡੇ ਕਿੰਨੇ ਲੋਕ ਨੇ ਜਿਹੜੇ ਟਿਕਟਾਂ ਨੂੰ ਹਜੇ ਵੀ ਕਹਿ ਰਹੇ ਸੀ ਸਾਨੂੰ ਚਾਹੀਦੀਆਂ, ਕਹਿੰਦੇ ਪਰ ਸਾਡੇ ਕੋਲ ਹੈ ਹੀ ਨਹੀਂ ਸੀ ਕੁਝ ਦੇਣ ਵਾਸਤੇ। ਬਿਲਕੁਲ, ਇਹ ਆਪਣੇ ਕਹਿ ਦਿੰਦੇ ਆ ਵੀ ਅਸੀਂ, ਸਾਡੀ ਜਿਹੜੀ ਗਾਇਕੀ ਆ ਉਹ ਬੇਸੁਰੀ ਹੋ ਗਈ, ਜਾਂ ਸਾਡੇ ਗਵਈਏ ਜਿਹੜੇ ਬੇਸੁਰੇ ਹੋ ਗਏ ਆ, ਪਰ ਅਜੇ ਵੀ ਜਿਹੜਾ ਆ ਉਹ ਕਹਿੰਦੇ ਹੁੰਦੇ ਹਨ ਵੀ ਹਰਿਆ ਬੂਟ ਰਹੇ ਹੋਰੀ।
ਇਹ ਹਰਿਆ ਬੂਟ ਅਜੇ ਹੈਗਾ ਆ ਤੇ ਲੋਕੀ ਹਰਿਆ ਲਾਈਕ ਬੂਟ ਰਹਿਣਾ ਹੈ ਕਰਦੇ ਜੀ ਇਹ ਹਨਾ, ਸਾਰੀ ਪਰ ਲੋਕਾਂ ਤੱਕ ਆਪਾਂ ਪਹੁੰਚਾਉਣ ਦਾ ਜੇ ਹੀਲਾ ਕਰਦੇ ਸ਼ਾਇਦ ਉਹ 'ਚ ਵੀ ਆਪਾਂ ਪਿੱਛੇ ਸੀ। ਬਿਲਕੁਲ ਬਿਲਕੁਲ। ਮੈਂ ਤੇ ਹਮੇਸ਼ਾ ਜਿਹੜਾ ਚਾਹੇ ਉਹ ਸੋਸ਼ਲ ਮੀਡੀਆ ਹੈ, ਚਾਹੇ ਆਪਣਾ ਨਿਊਜ਼ ਚੈਨਲ ਹੈ, ਇੱਧਰ ਉੱਧਰ ਹਰ ਚੀਜ਼ ਜਿੰਨਾ ਵੀ ਮੀਡੀਆ ਹੈਗਾ, ਮੈਂ ਤਾਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ, ਕਿਉਂਕਿ ਇਹਨਾਂ ਨੇ ਮਿਊਜ਼ਿਕ ਸੁਣਨ ਵਾਲਿਆਂ ਨੂੰ ਨਾ ਇੱਕ ਬ੍ਰੇਕਿੰਗ ਨਿਊਜ਼ ਬਣਾ ਕੇ ਕੋਈ ਨਵੀਂ ਤੋਂ ਨਵੀਂ ਚੀਜ਼ ਬਣਾ ਕੇ ਨਾ ਪੂਰੀ ਦੁਨੀਆ ਨੂੰ ਦੇ ਦੇਤੀ ਆ ਬਿਲਕੁਲ। ਤੇ ਹੁਣ ਲੋਕ ਹਰ ਬੰਦਾ ਗਜ਼ਲ ਵੀ ਸੁਣ ਰਿਹਾ ਹੈ, ਕਿਉਂਕਿ ਜਿਵੇਂ ਮੇਰੇ ਜਿਸ ਤਰੀਕੇ ਦੇ ਪ੍ਰੋਗਰਾਮ ਹੁੰਦੇ ਨੇ, ਮੈਂ ਗਜ਼ਲ ਵੀ ਗਾਉਂਦਾ ਜੀ, ਮੈਂ ਪੰਜਾਬੀ ਗਜ਼ਲ ਵੀ ਗਾਉਂਦਾ, ਫਿਰ ਮੈਂ ਪੰਜਾਬੀ ਗੀਤ ਵੀ ਗਾਉਂਦਾ, ਫਿਰ ਮੈਂ ਬਾਲੀਵੁੱਡ ਵੀ ਗਾਉਂਦਾ, ਮੈਂ ਕਵਾਲੀਆਂ ਵੀ ਗਾਉਂਦਾ ਜੀ। ਹਰ ਚੀਜ਼ ਇੱਕ ਪ੍ਰੋਗਰਾਮ ਦੇ ਵਿੱਚ ਮੈਨੂੰ ਇਹਦੇ ਮੈਂ ਸਾਰਾ ਗੁਲਦਸਤਾ ਇੱਕ ਲੈ ਕੇ ਜਾਵਾਂ, ਹਰ ਬੰਦੇ ਨੂੰ ਆਪਣਾ ਆਪਣਾ ਫੁੱਲ ਜਿਹੜਾ ਪਸੰਦ ਆਵੇ। ਬਿਲਕੁਲ। ਤੇ ਦੋਸਤੋ ਆਪਾਂ ਗੱਲਬਾਤ ਕਰ ਰਹੇ ਹਾਂ ਉਸਤਾਦ ਸੁਰਿੰਦਰ ਖਾਨ ਜੀ ਉਹਨਾਂ ਦੇ ਨਾਲ, ਤੇ ਜਦੋਂ ਉਸਤਾਦਾਂ ਦੀ ਗੱਲ ਹੁੰਦੀ ਆ ਤੇ ਉਹਨਾਂ ਦੇ ਕੋਲੋਂ ਕੁਝ ਸੁਣਿਆ ਜਾਵੇ ਇਹ ਹਮੇਸ਼ਾ ਹੀ ਤਮੰਨਾ ਰਹਿੰਦੀ ਆ। ਤੇ ਜਦੋਂ ਮੈਂ ਸੁਰਿੰਦਰ ਖਾਨ ਜੀ ਆ ਰਿਹਾ ਸੀ ਤੇ ਮੈਨੂੰ ਦੋਸਤ ਦਾ ਫੋਨ ਆਇਆ ਤੇ ਮੈਂ ਦੱਸਿਆ ਉਹਨਾਂ ਨੂੰ, ਉਹ ਕਹਿੰਦੇ ਮੈਂ ਦੂਰ ਆ ਥੋੜ੍ਹਾ ਜਿਹਾ ਪਰ ਮਿਲਣਾ, ਪਰ ਉਹਨਾਂ ਨੇ ਇੱਕ ਇਹ ਫਰਮਾਇਸ਼ ਜ਼ਰੂਰ ਕੀਤੀ ਸੀ ਕਿ ਗਜ਼ਲ ਜਿਹੜੀ ਆ ਤੁਸੀਂ ਸੁਣਨੀ ਆ। ਤੇ ਪਿਛਲੇ ਕਿਉਂਕਿ ਲਾਈਵ ਵੀ ਤੁਹਾਡੇ ਪ੍ਰੋਗਰਾਮ ਚੱਲਦੇ ਰਹੇ, ਤੁਸੀਂ ਮੈਲਬੌਰਨ ਵਿੱਚ ਵੀ ਕੀਤੇ, ਸਿਡਨੀ ਵਿੱਚ ਵੀ ਕੀਤੇ ਆ, ਤੇ ਗਜ਼ਲ ਉਹਦੇ ਵਿੱਚੋਂ ਸੁਣਾਓ, ਹਮ ਤੇਰੇ ਸ਼ਹਿਰ ਮੇਂ। ਜੀ ਜੀ ਮੈਂ ਬਿਲਕੁਲ ਸੁਣਾਉਣਾ। ਹਮ ਤੇਰੇ ਸ਼ਹਿਰ ਮੇਂ ਆਏ ਹੈ ਮੁਸਾਫਿਰ ਜੀ, ਮੈਂ ਤੁਹਾਡੀ ਨਜ਼ਰ ਕਰ ਰਿਹਾ ਜੀ ਹੁਣੇ। हम तेरे शहर में आए हैं मुसाफिर की तरह, हम तेरे शहर में आए हैं मुसाफिर की तरह, सिर्फ एक बार मुलाकात का मौका दे दे, हम तेरे शहर में आए हैं मुसाफिर की तरह। मेरी मंजिल है कहाँ, मेरा ठिकाना है कहाँ, सुबह तक तुझसे बिछड़ के मुझे जाना है कहाँ, सोचने के लिए एक रात का मौका दे दे, हम तेरे शहर में आए हैं मुसाफिर की तरह। ਵਾਹ ਵਾਹ ਵਾਹ, ਬਾ ਕਮਾਲ। ਤੇ ਸੁਰਿੰਦਰ ਖਾਨ ਜੀ, ਜਿੱਦਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਅਸੀਂ ਦੇਖਦੇ ਰਹੇ ਹਾਂ ਇੰਟਰਨੈਟ ਦੇ ਉੱਤੇ ਜੀ, ਕਿ ਤੁਸੀਂ ਪਹਿਲਾਂ ਮੰਨ ਲਓ ਕਿ ਗਜ਼ਲ ਗਾਉਂਦੇ ਹੋ, ਉਹਦੇ ਵਿੱਚ ਫਿਰ ਕਵਾਲੀ, ਤੁਸੀਂ ਵਿੱਚ ਫਿਰ ਲੋਕ ਰੰਗ ਲੈ ਕੇ ਆਉਂਦੇ ਹੋ। ਬਿਲਕੁਲ ਬਿਲਕੁਲ। ਹੁਣ ਜੇ ਦੇਖਿਆ ਜਾਵੇ ਵੀ ਉਹਦੇ ਵਿੱਚ ਜਿੱਦਾਂ ਬੰਦਿਸ਼ਾਂ ਆ ਜਾਂ ਬੜਾ ਇੱਕ ਸਿਸਟਮੈਟਿਕ ਕੰਮ ਆ, ਫਿਰ ਤੁਸੀਂ ਲੋਕ ਗੀਤ, ਇਹ ਵੇਰੀਏਸ਼ਨ ਇੰਨਾ ਜ਼ਿਆਦਾ, ਕਿਉਂਕਿ ਇੱਕ ਆਮ ਕਲਾਕਾਰ ਦੇ ਲਈ ਬੜਾ ਇਹ ਇੱਕ ਅਪ ਡਾਊਨ ਵਾਲਾ ਬਹੁਤ ਮੁਸ਼ਕਿਲ ਹੈ। ਮੈਂ ਹਮੇਸ਼ਾ ਪਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਹਾਂ ਜੀ, ਕਿਉਂਕਿ ਮੈਂ ਦੇਖਿਆ ਜਿਹੜੇ ਲੋਕ ਕਵਾਲੀ ਗਾਉਂਦੇ ਨੇ ਉਹ ਗਜ਼ਲ ਨਹੀਂ ਗਾ ਨਾ ਗਾ ਸਕਦੇ, ਗਜ਼ਲ ਵਾਲਾ ਕਵਾਲੀ ਨਹੀਂ ਗਾ ਸਕਦਾ, ਗਜ਼ਲ ਵਾਲਾ ਕਵਾਲੀ ਨਹੀਂ ਗਾ ਸਕਦਾ, ਕਿਉਂਕਿ ਉਹਦੀ ਆਵਾਜ਼ ਨਹੀਂ ਉੱਪਰ ਜਾਂਦੀ। ਜੀ, ਫਿਰ ਜਿਹੜਾ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਫਸਿਆ ਹੋਵੇ ਉਹ ਬਾਲੀਵੁੱਡ ਨਹੀਂ ਗਾ ਸਕਦਾ, ਬਾਲੀਵੁੱਡ ਨਹੀਂ ਗਾ ਸਕਦਾ, ਉਹੀ ਹੈ। ਠੀਕ ਹੈ। ਜਿਹੜਾ ਬਾਲੀਵੁੱਡ ਗਾਉਂਦਾ ਉਹ ਇਹ ਦੋਨੇ ਚੀਜ਼ਾਂ, ਜਾਂ ਅਸੀਂ ਇਹ ਕਹਿ ਸਕਦੇ ਕਿ ਤੁਸੀਂ ਇਹ ਮਲਟੀ ਟੈਲੈਂਟ ਜਿਹੜਾ ਆ, ਇਹ ਸ਼ੇਅਰ ਦੱਸੋ ਵੀ ਅੱਛਾ ਪਰਮਾਤਮਾ ਹੀ ਦੇਣਾ, ਇਹ ਸਿਰਫ ਉਹਦਾ ਕੰਮ ਹੈ, ਆਪਣਾ ਕੋਈ ਨਹੀਂ। ਫਿਰ ਕਿੱਦਾਂ ਇਹ ਰੀਲੇ ਵੀ ਮੈਂ ਹੁਣ ਇੱਥੇ ਆਉਣਾ, ਕਿਉਂਕਿ ਇੱਕ ਪਾਸੇ ਤੁਸੀਂ ਰਾਗਾਂ ਦੇ ਵਿੱਚ ਚੱਲ ਰਹੇ ਹੋ ਜੀ ਜੀ ਪ੍ਰੋਪਰ, ਫਿਰ ਤੁਸੀਂ ਲੋਕ ਰੰਗ ਦੇ ਵਿੱਚ ਆਉਂਦੇ ਹੋ, ਲੋਕ ਰੰਗ ਦੇ ਵਿੱਚ ਤਾਂ ਪੂਰਾ ਫਿਰ ਖੁੱਲਣਾ ਪੈਂਦਾ, ਜਾਣੀ ਕਿ ਸਭ ਕੁਝ ਤੁਸੀਂ ਭੁੱਲ ਜਾਂਦੇ ਹੋ। ਤੁਹਾਨੂੰ ਪਤਾ ਹੀ ਹੈ, ਫਿਰ ਪੰਜਾਬੀ ਆਵਾਜ਼ ਜਦੋਂ ਨਿਕਲਦੀ ਹੈ ਫਿਰ ਉਹ ਤਾਂ ਕੁਝ ਹੋਰ ਹੀ ਹੁੰਦਾ ਜੀ। ਤੇ ਇੱਕੋਦਮ ਪੰਜਾਬੀ ਗਾਣਾ ਤੁਸੀਂ ਗਾ ਕੇ ਤੁਸੀਂ ਤੁਹਾਡੇ ਕਿਉਂਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਹੈਗੀ ਹੈ ਨਾ ਇਹ ਚੀਜ਼ ਵੀ, ਜੋਸ਼ ਨਾਲ ਜਿਹੜੀ ਚੀਜ਼ ਗਾਈ ਜਾਵੇ ਨਾ ਜੀ, ਤੇ ਉਹ ਫਿਰ ਗਾ ਕੇ ਇੱਕੋਦਮ ਤੁਸੀਂ ਉਸ ਤੋਂ ਬਾਅਦ ਗਜ਼ਲ ਗਾ ਕੇ ਦੇਖੋ, ਕੋਈ ਬੰਦਾ ਨਹੀਂ ਗਾ ਸਕਦਾ ਜੀ। ਬਿਲਕੁਲ, ਪਰਮਾਤਮਾ ਨੇ ਚਲੋ ਉਹਦਾ ਦੇਣਾ, ਉਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ। ਬਿਲਕੁਲ। ਤੇ ਉਹ ਖੋਣ ਤੇ ਆਵੇ ਤਾਂ ਹੁਣੇ ਖੋਲੇ ਸਾਰਾ ਕੁਝ। ਜੀ, ਠੀਕ ਹੈ ਜੀ। ਪਰ ਪਰਮਾਤਮਾ ਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ। ਮੈਂ ਲੋਕ ਗੀਤ ਗਾ ਕੇ ਉਸ ਤੋਂ ਬਾਅਦ ਫਿਰ ਮੈਂ ਗਜ਼ਲ ਗਾ ਸਕਦਾ, ਉਸ ਤੋਂ ਬਾਅਦ ਮੈਂ ਫਿਰ ਕਵਾਲੀ ਗਾ ਸਕਦਾ। ਬਹੁਤ ਵਧੀਆ, ਦੁਨੀਆ ਇੰਜੋਏ ਕਰ ਰਹੀ ਹੈ ਮੈਨੂੰ ਇਸ ਚੀਜ਼ ਲਈ, ਤੇ ਬਹੁਤ ਵਧੀਆ ਗੱਲ ਹੈ ਜੀ। ਤੇ ਤੁਸੀਂ ਲਾਈਵ ਜਿਹੜੀ ਪਰਫਾਰਮੈਂਸ ਦਿੰਦੇ ਹੋ, ਅੱਜ ਕੱਲ ਤਾਂ ਜ਼ਮਾਨਾ ਇਦਾਂ ਦਾ ਹੋ ਗਿਆ, ਆਟੋ ਟਿਊਨਿੰਗ ਹੋ ਗਈ ਆ ਸਾਰਾ ਕੁਝ, ਜਿਹੜਾ ਮੇਰੇ ਵਰਗਾ ਬੰਦਾ ਆ
ਕੋਈ ਇੱਕ ਗਾਣਾ ਇਦਾਂ ਦਾ ਕੀਤਾ ਉੱਪਰ ਪੈਸੇ ਜਿਹੜੇ ਆ ਕੀਤੇ ਆ ਤੇ ਉਹ ਇਦਾਂ ਦੇ ਲੋਕ ਵੀ ਜਿਹੜੇ ਆ ਚੱਲਦੇ ਆ ਤੇ ਲੋਕੀ ਲਾਈਕ ਵੀ ਕਰਦੇ ਆ। ਹਾਂਜੀ ਹਾਂ। ਪਰ ਉਹਦੇ ਨਾਲ ਤੁਸੀਂ ਕੀ ਦੇਖਦੇ ਹੋ ਕਿ ਬਹੁਤ ਹੁੰਗਾਰਾ ਉਹਨਾਂ ਨੂੰ ਮਿਲਦਾ, ਪੈਸਾ ਵੀ ਬਹੁਤ ਲੋਕਾਂ ਨੇ ਬਣਾਇਆ, ਪੈਸੇ ਵਾਲੀ ਗੇਮ ਵੀ ਜਿਹੜੀ ਹੋ ਗਈ ਆ, ਉਹਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਵਿਧਾਵਾਂ ਆ ਕਲਾ ਦੀਆਂ, ਉਹਨਾਂ ਦਾ ਤੁਸੀਂ ਕਿੱਦਾਂ ਰੱਖਦੇ ਹੋ ਕਿ ਇਹ ਜਿਹੜੀ ਐਡਜਸਟਮੈਂਟ ਹੈ ਜਾਂ ਜਿਹੜਾ ਸਾਡਾ ਆਉਣ ਵਾਲਾ ਫਿਊਚਰ, ਜਿਹੜੇ ਸਾਡੇ ਆਉਣ ਵਾਲੇ ਜਨਰੇਸ਼ਨ ਦੇ ਬੱਚੇ ਹੈਗੇ ਆ ਜੀ, ਉਹਨਾਂ ਨੂੰ ਇੱਧਰ ਅਸੀਂ ਲਿਆਈਏ, ਇਹ ਕਿੱਦਾਂ ਤਾਲਮੇਲ ਬਣੇ ਇਹਨਾਂ ਚੀਜ਼ਾਂ ਦੇ ਵਿੱਚ? ਦੇਖੋ, ਜੇ ਸਿਰਫ ਆਪਾਂ ਕਹੀਏ ਨਾ ਵੀ ਡਾਕਟਰੀ ਦੀਆਂ ਮੈਂ ਤੁਹਾਨੂੰ ਕਿਤਾਬਾਂ ਦੇ ਦਿੰਦਾ, ਤੁਸੀਂ ਪੜ੍ਹ ਲਓ, ਠੀਕ ਹੈ ਜੀ, ਤੇ ਪੜ੍ਹ ਕੇ ਤੁਸੀਂ ਪੇਪਰ ਵੀ ਨਹੀਂ ਦੇਣਾ ਤੇ ਤੁਸੀਂ ਸਿੱਧਾ ਆਪਣਾ ਕਲੀਨਿਕ ਖੋਲ੍ਹ ਲਓ, ਇਹ ਪੋਸੀਬਲ ਹੈਗਾ? ਬਿਲਕੁਲ ਨਹੀਂ ਹੋ ਸਕਦਾ। ਤਜਰਬਾ ਬਹੁਤ ਜ਼ਰੂਰੀ, ਤਜਰਬਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਜਿਹਨੂੰ ਤਜਰਬਾ ਨਹੀਂ ਹੈਗਾ ਉਹ ਕੁਝ ਨਹੀਂ ਕਰ ਸਕਦਾ। ਤਜਰਬਾ ਮਿਲਦਾ ਕਿੱਥੋਂ ਹੈ? ਉਸਤਾਦਾਂ ਕੋਲੋਂ ਜੀ, ਟੀਚਰਾਂ ਕੋਲੋਂ। ਤੁਸੀਂ ਪਹਿਲਾਂ ਤਜਰਬਾ ਲੈਂਦੇ ਹੋ, ਫਿਰ ਉਹਦੇ ਤੇ ਆਪ ਤੁਹਾਨੂੰ ਵਰਕ ਕਰਨਾ ਪੈਂਦਾ, ਜਿਹਨੂੰ ਆਪਾਂ ਰਿਆਜ਼ ਕਹਿੰਦੇ। ਰਿਆਜ਼ ਕਰਨਾ ਜੀ। ਅਗਰ ਰਿਆਜ਼ ਕਰਕੇ ਅੱਗੇ ਆਓਗੇ, ਤੁਸੀਂ ਦੱਸੋ ਵੀ ਪਿਛਲੇ ਸਾਲ ਕਿਹੜੇ ਆਰਟਿਸਟ ਹਿੱਟ ਹੋਏ ਸੀ? ਤੁਹਾਨੂੰ ਨਾਮ ਯਾਦ ਹੈ ਕਿਸੇ ਦਾ? ਨਹੀਂ, ਬਹੁਤ ਸਾਰੇ ਇਦਾਂ ਦੇ ਹੈਗੇ ਆ, ਵੈਸੇ ਵੀ ਬਹੁਤ ਸਾਰੇ ਤਾਂ ਉਹ ਤਾਂ ਹੈਗੇ। ਹਾਂਜੀ ਹਾਂਜੀ, ਪਰ ਮੈਂ ਇੱਥੇ ਪਾਰਟਿਕੂਲਰ ਕੋਈ ਤੁਸੀਂ ਨਾਮ ਨਹੀਂ ਦੱਸ ਸਕਦੇ। ਪਾਰਟਿਕੂਲਰ ਬਿਲਕੁਲ ਤੁਹਾਡੀ ਗੱਲ ਸਹੀ। ਹੁਣ ਅਗਰ ਮੈਂ ਗੱਲ ਕਹਾਂ ਵੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਗਾਣਾ ਕਿਹਨੇ ਗਾਇਆ? ਜੀ ਹਾਂ ਉਹਨਾਂ ਨੇ। ਹਾਂਜੀ, ਫਿਰ ਤੁਹਾਨੂੰ ਕਿਉਂ ਯਾਦ ਆ ਉਹ? ਇਸੇ ਕਰਕੇ ਯਾਦ ਹੈ ਕਿਉਂਕਿ ਉਹ ਲੋਕਾਂ ਨੇ ਮਿਹਨਤਾਂ ਕੀਤੀਆਂ, ਉਹਨਾਂ ਲੋਕਾਂ ਨੇ ਵਰਕ ਕੀਤਾ ਇੱਕ ਚੀਜ਼ ਦੇ ਉੱਪਰ, ਠੀਕ ਹੈ। ਉਹ ਜਿਹੜੇ ਲੋਕ ਇੱਕ ਚੀਜ਼ ਦੇ ਪਿੱਛੇ ਲੱਗ ਕੇ ਉਹਦੀ ਮਿਹਨਤ ਕਰਕੇ ਉਹਨੂੰ ਹਾਸਲ ਕਰਕੇ ਫਿਰ ਅੱਗੇ ਆਉਂਦੇ ਨੇ ਨਾ, ਉਹਨਾਂ ਦਾ ਰਹਿੰਦੀ ਦੁਨੀਆ ਤੱਕ ਨਾਮ ਰਹਿੰਦਾ। ਨਹੀਂ, ਅਸੀਂ ਇਹ ਤਾਂ ਅਕਸਰ ਹੀ ਅਸੀਂ ਗੱਲ ਕਰਦੇ ਹਾਂ ਕਿ ਪਤਾ ਨਹੀਂ ਕਿਉਂ, ਜਾਂ ਕਿਉਂਕਿ ਤੁਸੀਂ ਤਾਂ ਇਹਨਾਂ ਗੱਲਾਂ ਦੇ ਵਿੱਚ ਗਹਿਰਾਈ 'ਚ ਤੁਸੀਂ ਗੱਲਾਂ ਜਾਣਦੇ ਹੋ ਕਿ ਉਹ ਜਿਹੜੀਆਂ ਚੀਜ਼ਾਂ ਤੁਸੀਂ ਹੰਸਰਾਜ ਹੰਸ ਹੋਣਾ ਦਾ ਗੱਲ ਕੀਤੀ, ਉਹ ਚਾਹੇ ਸਰਦੂਲ ਸਿਕੰਦਰ ਹੋਣਾ ਦੀ ਗੱਲ ਕਰ ਲਈਏ, ਹੁਣ ਅਜੋਕਿਆਂ ਦੇ ਵਿੱਚ ਆਪਾਂ ਫਿਰੋਜ਼ ਖਾਨ ਦੀ ਗੱਲ ਕਰ ਲਈਏ, ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਤਾਂ ਇੱਕ ਕਹਿ ਲਓ ਕਿ ਜਦੋਂ ਉਹ ਗਾਉਂਦੇ ਆ ਉਹ ਇੱਕ ਰੂਹ ਨੂੰ ਤਾਂ ਜ਼ਰੂਰ ਟੱਚ ਕਰਦੇ ਆ, ਹਨਾ। ਅਸੀਂ ਹੁਣ ਦੀ ਜਿਹੜੀ ਗਾਇਕੀ ਆ ਜਾਂ ਜਿਹੜੀ ਆਟੋ ਟਿਊਨਿੰਗ ਵਾਲੀ ਉਹ ਤੇ ਆਪਾਂ ਨੱਚ ਸਕਦੇ ਆ, ਇੱਕ ਕੁਛ ਪਲ ਦੇ ਲਈ ਤਾਂ ਉਹ ਕੁਛ ਹੈਗਾ, ਪਰ ਜਦੋਂ ਕੁਛ ਉਦਾਸੀ ਦੇ ਵਿੱਚ ਜਾਂ ਕੁਛ ਉਹ ਜਿਹੜੀਆਂ ਚੀਜ਼ਾਂ ਤੋਂ ਬਾਹਰ ਕੱਢਣਾ ਜਾਂ ਇੱਕ ਹੀਲਿੰਗ ਕਰਨੀ, ਉਹਦੇ ਲਈ ਤਾਂ ਹਨਾ ਉਹ ਫਿਰ ਉਹ ਜਿਹੜਾ ਗਾਣਾ ਵਜਾਣਾ ਜਿਹੜਾ ਨਾ ਉਹ ਫੀਲ ਦਾ ਕੰਮ ਹੈ, ਫੀਲ ਦਾ। ਜਿਹਦੇ ਕੋਲੇ ਫੀਲ ਹੀ ਨਹੀਂ ਹੈਗਾ ਫਿਰ ਉਹ ਗਾਣਾ ਕਿਸੇ ਕੰਮ ਦਾ ਨਹੀਂ। ਇਸੇ ਕਰਕੇ ਆਪਾਂ ਨੂੰ ਯਾਦ ਨਹੀਂ। ਆਪਾਂ ਵੀ ਤਾਂ ਯੂਜ਼ ਐਂਡ ਥਰੋ ਵਾਲੇ ਹੋ ਚੁੱਕੇ ਆ ਨਾ। ਇਧਰੋਂ ਸੁਣਿਆ, ਆਪਾਂ ਨੂੰ ਮਜ਼ਾ ਆਇਆ, ਕਿਆ ਬਾਤ ਹੈ ਕਿਆ ਬਾਤ ਹੈ, ਇੱਥੋਂ ਘਰ ਚੱਲ ਗਏ, ਮੁੜ ਕੇ ਭੁੱਲ ਗਏ। ਠੀਕ ਹੈ। ਜਿਹੜੀ ਚੀਜ਼ ਤੁਹਾਡੇ ਰੂਹ ਨੂੰ ਸਕੂਨ ਦਿੰਦੀ ਹੈ ਉਹਨੂੰ ਫਿਰ ਤੁਸੀਂ ਆਪਣੀਆਂ ਗੱਡੀਆਂ ਦੇ ਵਿੱਚ ਵੀ ਚਲਾਉਂਦੇ ਹੋ, ਤੁਹਾਡੇ ਹੈੱਡਫੋਨ ਦੇ ਵਿੱਚ ਵੀ ਉਹ ਚੱਲ ਰਿਹਾ ਹੈ, ਤੁਸੀਂ ਫੋਨ ਦੇ ਵਿੱਚ ਵੀ YouTube ਤੇ ਵੀ ਤੁਸੀਂ ਉਹੀ ਚੀਜ਼ ਦੇਖ ਰਹੇ ਹੋ, ਫਿਰ ਤੁਹਾਡੀ ਇੱਕ ਅਟੈਚਮੈਂਟ ਉਹਦੇ ਨਾਲ ਹੋ ਜਾਂਦੀ ਹੈ। ਇਹ ਫਰਕ ਹੈ। ਤੇ ਦੋਸਤੋ, ਗੱਲਾਂ ਤਾਂ ਆਪਾਂ ਬਹੁਤ ਕਰਨੀਆਂ, ਪਰ ਟਾਈਮ ਜਿਹੜਾ ਆ ਉਹ ਬੜਾ ਪਾਬੰਦ ਰਹਿਣਾ ਪੈਂਦਾ ਆ। ਪਰ ਜਾਂਦੇ ਕਿਉਂਕਿ ਹੁਣ ਗਜ਼ਲ ਵੀ ਹੋ ਗਈ ਆ ਤੇ ਲੋਕ ਰੰਗ, ਜੇ ਹੀਰ ਸੁਣਾ ਦੋ ਜੀ। ਮੈਂ ਹੀਰ ਤੁਹਾਡੇ ਨਾਲ ਹਨਾ, ਹੀਰ ਸੁਣਾ ਦੋ, ਦਿਲ ਦੀ ਗੱਲ ਕੀਤੀ। ਹੀਰ ਆਖਦੀ ਜੋਗੀਆ ਵੇ ਝੂਠ ਬੋਲੇ, ਹਾਂ ਵੇ ਕੌਣ ਰੁੱਠੜੇ ਯਾਰ ਮਨਾਉਂਦਾ, ਐਸਾ ਕੋਈ ਨਾ ਮਿਲਿਆ ਵੇ ਮੈਂ ਢੂੰਡ ਥੱਕੀ, ਤੇ ਜਿਹੜਾ ਗਿਆਨ ਮੋੜ ਲਿਆ ਵਾਹ ਜੀ ਵਾਹ, ਵਾਹ ਜੀ ਵਾਹ। ਕਿਉਂਕਿ ਕਹਿੰਦੇ ਹੁੰਦੇ ਆ ਵੀ ਜੇ ਹੀਰ ਲਿਖੀ ਆ ਤੇ ਉਦਾਂ ਗਾ ਵੀ ਹੋਵੇ ਤਾਂ ਹੀ ਸੋਨੇ ਤੇ ਸੁਹਾਗਾ ਬਣਦਾ ਆ। ਬਿਲਕੁਲ। ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਬਹੁਤ ਸ਼ੁਕਰੀਆ ਤੁਸੀਂ ਆਏ ਹੋ। ਤੇ ਦੋਸਤੋ, ਇੱਕ ਵਾਰੀ ਫੇਰ ਤੁਹਾਨੂੰ ਮੈਂ ਯਾਦ ਦਿਲਾਉਂਦਾ ਜਾਵਾਂ ਕਿ ਬ੍ਰਿਸਬੇਨ ਦੇ ਵਿੱਚ ਕੱਲ ਨੂੰ ਸ਼ੋਅ ਹੋ ਰਿਹਾ ਸ਼ਾਮ ਨੂੰ, ਆਸਟ੍ਰੇਲੀਅਨ ਲੇਖਕ ਸਭਾ, ਜਿਹਦੇ ਪ੍ਰਧਾਨ ਪਰਮਿੰਦਰ ਸਿੰਘ ਹੁਣੀ ਹੈਗੇ ਆ,
ਤੇ ਪਰਮਿੰਦਰ ਸਿੰਘ ਉਹਨਾਂ ਦੇ ਖਾਸ ਉਪਰਾਲੇ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਹੋ ਰਿਹਾ ਤੇ ਉਹਨਾਂ ਦਾ ਵੀ ਧੰਨਵਾਦ ਆ। ਤੁਸੀਂ ਜ਼ਰੂਰ ਪਹੁੰਚੋ। ਕਵਾਲੀਆਂ ਦਾ ਤੁਸੀਂ ਆਨੰਦ ਲੈ ਸਕਦੇ ਹੋ, ਗਜ਼ਲ ਦਾ ਆਨੰਦ ਲੈ ਸਕਦੇ ਹੋ, ਤੇ ਨਾਲ ਲੋਕ ਗੀਤ, ਲੋਕ ਰੰਗ, ਜਿੱਦਾਂ ਦੀ ਵੀ ਵਿਧਾ ਤੁਹਾਨੂੰ ਪਸੰਦ ਆ। ਕਹਿ ਲਓ ਕਿ ਉਤਰਾਅ ਚੜਾਅ ਵਾਲੇ ਪ੍ਰੋਗਰਾਮ ਤੁਹਾਨੂੰ ਉਦਾਸੀ ਵੀ ਦੇਵੇਗਾ, ਤੁਹਾਨੂੰ ਖੁਸ਼ੀ ਵੀ ਦੇਵੇਗਾ, ਕਿਉਂਕਿ ਇਹ ਸ਼ਖਸੀਅਤ ਦੇ ਵਿਕਾਸ ਦੇ ਲਈ ਬੜਾ ਜ਼ਰੂਰੀ ਆ। ਇਹ ਜਿਹੜੀਆਂ ਚੀਜ਼ਾਂ ਆ, ਸੰਗੀਤ ਇੱਕ ਹੀਲਿੰਗ ਜਿਹੜੀ ਚੀਜ਼ ਹੈਗੀ ਆ, ਇੱਕ ਇਲਾਜ ਆ। ਤੇ ਸੁਰਿੰਦਰ ਖਾਨ ਹੁਣੀ ਉਹ ਵੈਦ ਹੈਗੇ ਆ ਜਿਹੜੇ ਹਰ ਚੀਜ਼ ਦਾ ਜਿਹੜਾ ਇਲਾਜ ਆ ਉਹ ਮਿਊਜ਼ਿਕ ਦੇ ਜ਼ਰੀਏ ਕਰਦੇ ਆ। ਤੇ ਇਸ ਤੋਂ ਬਾਅਦ ਇਹਨਾਂ ਦਾ ਸਿਡਨੀ ਦੇ ਵਿੱਚ ਵੀ ਪਲਾਨ ਹੈਗਾ ਆ, ਤੇ ਉਹ ਵੀ ਤੁਸੀਂ ਸਿਡਨੀ ਵਾਲੇ ਜਿਹੜੇ ਦਰਸ਼ਕ ਆ ਉਹ ਵੀ ਉੱਥੇ ਆਨੰਦ ਜਿਹੜਾ ਆ ਮਾਣ ਸਕਦੇ ਹੋ। ਤੇ ਜਾਂਦੇ ਜਾਂਦੇ ਸੁਰਿੰਦਰ ਖਾਨ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ? ਜੀ ਬਿਲਕੁਲ, ਮੈਂ ਹਮੇਸ਼ਾ ਹੀ ਹੱਥ ਜੋੜ ਕੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ, ਔਰ ਉਸ ਤੋਂ ਬਾਅਦ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਅੱਛੀ ਸ਼ਾਇਰੀ, ਅੱਛੀਆਂ ਕਿਤਾਬਾਂ, ਅੱਛੀ ਗਾਇਕੀ ਸੁਣਿਆ ਕਰੋ, ਪੜ੍ਹਿਆ ਕਰੋ, ਬੋਲਿਆ ਕਰੋ, ਤਾਂ ਕਿ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਹੈ ਉਹ ਜ਼ਰੂਰ ਚੰਗੀ ਹੋ ਸਕੇ। ਬਿਲਕੁਲ। ਤੇ ਬਸ ਇਹ ਮੇਰੀ ਬੇਨਤੀ ਆਪ ਜੀ ਪ੍ਰਵਾਨ ਕਰ ਲਿਓ ਜੀ। ਤੇ ਇਹ ਸੁਰਿੰਦਰ ਖਾਨ ਜੀ ਉਹਨਾਂ ਦਾ ਸੁਨੇਹਾ ਆ, ਤੇ ਤੁਸੀਂ ਜ਼ਰੂਰ ਇਹਨੂੰ ਰੂਹ ਦੇ ਵਿੱਚ ਵਸਾਓਗੇ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਕਿੱਦਾਂ ਦਾ ਇਹ ਪ੍ਰੋਗਰਾਮ ਲੱਗਾ ਜ਼ਰੂਰ ਤੁਸੀਂ ਫੀਡਬੈਕ ਦਿਓ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਸਤਿ ਸ੍ਰੀ ਅਕਾਲ। ਰੱਬ ਰਾਖਾ। ਰੱਬ